ਤੇ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਬੋਡੀ ਸਕੈਨਰ ਲਾਉਣ ਦੇ ਲਈ ਸਮਾਂ ਮੰਗਿਆ ਜੀ। ਪ੍ਰਵੀਨ ਜੀ, ਇਹ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੂੰ, ਗ੍ਰਹਿ ਵਿਭਾਗ ਨੂੰ, ਜੇਲ੍ਹ ਪ੍ਰਸ਼ਾਸਨ ਨੂੰ, ਜੀ ਪੰਜਾਬ ਪੁਲਿਸ ਨੂੰ ਹਾਈ ਕੋਰਟ ਤੋਂ ਝਾੜਾਂ ਪੈਂਦੀਆਂ ਰਹੀਆਂ। ਠੀਕ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ, ਹੂੰ ਜੇਲ੍ਹਾਂ ਦੇ ਅੰਦਰ ਪਾਰਟੀਆਂ, ਹੂੰ ਜੇਲ੍ਹਾਂ ਦੇ ਅੰਦਰ ਕਤਲ, ਜੇਲ੍ਹਾਂ ਦੇ ਅੰਦਰ ਕੁੱਟਮਾਰ, ਜੇਲ੍ਹਾਂ ਦੇ ਅੰਦਰ ਦੀ ਵੀਡੀਓ, ਜੇਲ੍ਹਾਂ ਦੇ ਅੰਦਰ ਲੱਗਦੀਆਂ ਨਸ਼ੇ ਦੀਆਂ ਫੜੀਆਂ, ਜੇਲ੍ਹਾਂ ਦੇ ਅੰਦਰੋਂ ਆਉਂਦੇ 43,000 ਫੋਨ। ਬਿਲਕੁਲ ਬਿਲਕੁਲ। ਇਹ ਸਾਰੀਆਂ ਚੀਜ਼ਾਂ ਨੇ ਪੰਜਾਬ ਸਰਕਾਰ ਨੂੰ, ਪੰਜਾਬ ਦੇ ਗ੍ਰਹਿ ਵਿਭਾਗ ਨੂੰ, ਪੰਜਾਬ ਦੇ ਜੇਲ੍ਹ ਪ੍ਰਸ਼ਾਸਨ ਨੂੰ ਕਿੰਨੀ ਵਾਰ ਕਟਹਿਰੇ 'ਚ ਖੜਾ ਕੀਤਾ ਜੀ। ਬਿਲਕੁਲ। ਤੇ ਮਾਣਯੋਗ ਅਦਾਲਤ ਨੇ ਬਾਰ-ਬਾਰ ਪੁੱਛਿਆ ਕਿ ਬੋਡੀ ਸਕੈਨਰ ਕਿੱਥੇ ਨੇ? ਕੰਧ ਦੇ ਉੱਤੇ ਜਾਲੀ ਕਿਉਂ ਨਹੀਂ ਜੀ? ਥੋੜੀ ਚੈਕਿੰਗ ਕਿਉਂ ਨਹੀਂ? ਪੁਲਿਸ ਦੀ ਬਿਨਾਂ ਜੇ ਚੈਕਿੰਗ ਕਰਕੇ ਵੀ ਜਾਂਦਾ ਤਾਂ ਵੀ ਸਮਾਨ ਅੰਦਰ ਕਿਵੇਂ ਜਾਂਦਾ? ਇੰਟਰਨੈਟ ਕਿੱਥੋਂ ਮਿਲਦਾ? ਕਿੰਨੇ ਸਵਾਲ ਨੇ। ਇਹਨਾਂ ਸਵਾਲਾਂ ਦੇ ਸਪਸ਼ਟ ਜਵਾਬ ਸਰਕਾਰ ਵੱਲੋਂ, ਪੁਲਿਸ ਵੱਲੋਂ, ਇਹਨਾਂ ਦੀ ਐਡਵੋਕੇਟ ਜਨਰਲ ਦੀ ਟੀਮ ਵੱਲੋਂ ਕਦੇ ਨਹੀਂ ਦਿੱਤਾ ਜਾ ਸਕਿਆ। ਹੁਣ ਫੇਰ ਮਾਣਯੋਗ ਅਦਾਲਤ ਨੇ ਸਵਾਲ ਪੁੱਛਿਆ ਕਿ ਭਾਈ ਕਿੱਥੇ ਗਏ ਤੁਹਾਡੇ ਬੋਡੀ ਸਕੈਨਰ? ਤੁਸੀਂ ਕਹਿੰਦੇ ਸੀ ਲਵਾ ਲਾਂਗੇ ਜੀ। ਤੇ ਪੰਜਾਬ ਸਰਕਾਰ ਕਹਿੰਦੀ ਸਾਨੂੰ ਥੋੜਾ ਜਿਹਾ ਸਮਾਂ ਦਿਓ ਜੀ, ਮਨਜ਼ੂਰੀ ਕੇਂਦਰ ਨੇ ਦੇਣੀ ਹੈ ਇਹਦੇ ਲਈ। ਅੱਛਾ। ਤੇ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਬੋਡੀ ਸਕੈਨਰ ਲੱਗਣਗੇ। ਤੇ ਕੇਂਦਰ ਦੇ ਹਵਾਲੇ ਨਾਲ ਉਹਨਾਂ ਦਾ ਨੁਮਾਇੰਦਾ ਜਿਹੜਾ ਜੇਲ੍ਹ ਉੱਥੇ ਅਦਾਲਤ ਸੀਗਾ, ਉਹਨੂੰ ਜਦੋਂ ਸਵਾਲ ਆਇਆ, ਉਹ ਕਹਿੰਦੇ ਜੀ ਅਸੀਂ ਤਾਂ ਤੁਰੰਤ ਮਨਜ਼ੂਰੀ ਦੇ ਦਾਂਗੇ। ਸੋ ਸਾਡੇ ਵੱਲੋਂ ਮਨਜ਼ੂਰੀ 'ਚ ਦੇਰੀ ਨਹੀਂ ਹੋਊਗੀ, ਅਸੀਂ ਆਉਂਦੇ ਦਿਨਾਂ 'ਚ ਮਨਜ਼ੂਰੀ ਦੇ ਦਿੰਦੇ ਹਾਂ ਜੀ। ਹੁਣ ਉਹਨਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਬੋਡੀ ਸਕੈਨਰ ਕਦੋਂ ਲੱਗਣ ਕਦੋਂ ਨਹੀਂ, ਤੁਸੀਂ ਇਹਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਕੇਂਦਰ ਦੀ ਨੀਅਤ ਵੀ ਕਹੀ ਜੀ ਆ। ਸਾਡੇ ਬਾਰਡਰ ਦੇ ਉੱਤੇ, ਅਟਾਰੀ ਬਾਰਡਰ ਦੇ ਉੱਤੇ ਬਕਾਇਦਾ ਤੌਰ ਤੇ ਬੋਡੀ ਸਕੈਨਰਾਂ ਦਾ ਮੁੱਦਾ ਲੰਮੇ ਸਮਿਆਂ ਤੋਂ ਲਟਕਦਾ ਆ ਰਿਹਾ। ਜਿਹੜੇ ਟਰੱਕ ਸਕੈਨਰ ਹੁੰਦੇ ਨੇ ਨਾ, ਟਰੱਕਾਂ ਦੀ ਬੋਡੀ, ਪੂਰੇ ਟਰੱਕ ਨੂੰ ਸਕੈਨ ਕਰਨ ਵਾਲੇ, ਉਹਨਾਂ ਦਾ ਮਾਮਲਾ ਅਜੇ ਵੀ ਲਟਕਦਾ ਆ ਰਿਹਾ ਉੱਥੇ। ਉਹ ਅਜੇ ਵੀ ਸਹੀ ਤਰ੍ਹਾਂ, ਮਤਲਬ ਕਿ ਦੇਤਾ ਜੀ, ਟੈਂਡਰ ਹੋ ਗਿਆ ਜੀ, ਕੇਂਦਰ ਦੀ ਮਨਜ਼ੂਰੀ ਹੋ ਗਈ ਜੀ, ਸਕੈਨਰ ਆ ਗਏ ਜੀ, ਸਕੈਨਰ ਚਾਲੂ ਹੋ ਗਏ ਜੀ, ਨਹੀਂ ਜੀ ਸਕੈਨਰ ਕਾਮਯਾਬ ਨਹੀਂ ਜੀ, ਨਵੇਂ ਆਉਣਗੇ ਜੀ, ਰੋਕਤੇ ਜੀ, ਦੁਬਾਰਾ। ਮਤਲਬ ਇਹ ਸਾਰਾ ਖੇਡ ਚੱਲ ਰਿਹਾ ਤੇ ਬਦਨਾਮ ਫਿਰ ਪੰਜਾਬ ਹੁੰਦਾ। ਤਾਂ ਸਿੱਧਾ ਕੇਂਦਰ ਕੋਲ ਹੈ। ਜੀ ਜੀ। ਇੱਧਰ ਪੰਜਾਬ ਦੀਆਂ ਜੇਲ੍ਹਾਂ ਦਾ ਕੰਟਰੋਲ ਪੰਜਾਬ ਸਰਕਾਰ ਕੋਲ ਹੈ। ਤੇ ਕੇਂਦਰ ਤੋਂ ਮਨਜ਼ੂਰੀ ਲੈਣ ਦੀ ਇਸ ਸਮੇਂ 'ਚ ਲਟਕਾਉਣ ਦਾ ਮਸਲਾ ਕੀ ਹੈ ਜੀ? ਜਾਂ ਤਾਂ ਤੁਸੀਂ ਇਹ ਕਹਿੰਦੇ ਅਦਾਲਤ 'ਚ ਕਿ ਅਸੀਂ ਜੀ ਕੇਂਦਰ ਤੋਂ ਬਾਰ-ਬਾਰ ਮਨਜ਼ੂਰੀ ਮੰਗ ਰਹੇ ਹਾਂ, ਜਾਣ ਕੇ ਨਹੀਂ ਦੇ ਰਹੇ, ਸਾਨੂੰ ਸਮਾਂ ਦੇ ਦਿਓ ਜੀ, ਬਸ ਮਨਜ਼ੂਰੀ ਮਿਲਣ ਤੋਂ ਬਾਅਦ ਲਾ ਲਾਂਗੇ। ਇਹਦਾ ਮਤਲਬ ਤੁਸੀਂ ਉਸ ਪ੍ਰਕਿਰਿਆ ਤੇ ਤੇਜ਼ੀ ਨਾਲ ਕੰਮ ਨਹੀਂ ਕਰ ਰਹੇ। ਕੇਂਦਰ ਦੀਆਂ ਬਦਨੀਤੀਆਂ ਤੇ ਦੂਏ ਪਾਸੇ ਤੁਹਾਡੀਆਂ ਨੀਤੀਆਂ। ਸੋ ਦੋਵਾਂ ਦਾ ਨਤੀਜਾ ਹੈ ਕਿ ਜੇਲ੍ਹ ਦੇ ਅੰਦਰੋਂ, ਖਾਸ ਕਰ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ 'ਚ ਸਰਕਾਰ ਕਹੀ ਜਾਂਦੀ ਅਸੀਂ 2 FIR ਕਰ ਲਈਆਂ ਜੀ, ਅਸੀਂ ਵੀਡੀਓ ਡਿਲੀਟ ਕਰਾਤੀਆਂ ਜੀ, ਅਸੀਂ ਇੰਟਰਵਿਊਆਂ ਹੁਣ ਇਹ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਨਹੀਂ ਹੈਗੀਆਂ ਜੀ, ਪਰ ਇਹ ਸਾਡੇ ਹੋਈ ਵੀ ਨਹੀਂ ਜੀ। ਤੇ ਪਰ ਆ ਜੋ ਕੁਝ ਵਾਪਰ ਰਿਹਾ ਪਿਛਲੇ ਦਿਨਾਂ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ, ਉਹ ਕਿੱਥੋਂ ਵਾਪਰ ਰਿਹਾ ਜੀ? ਆ ਇੱਕ ਮਾਮਲਾ ਆਇਆ ਸਾਹਮਣੇ, ਕਹਿੰਦੇ ਜੀ ਜੇਲ੍ਹ ਦੇ ਅੰਦਰੋਂ 5 ਕਿਲੋ ਹੈਰੋਇਨ ਪਾਕਿਸਤਾਨ ਤੋਂ ਮੰਗਾ ਲਈ ਜਾਂ ਮਾਮਲਾ ਹੁਣ ਅਦਾਲਤ 'ਚ ਪਹੁੰਚ ਗਿਆ ਜੀ। ਅੱਛਾ। ਜੇਲ੍ਹ ਦੇ ਅੰਦਰ ਬੈਠੇ ਕੈਦੀ ਨੇ 5 ਕਿਲੋ ਹੈਰੋਇਨ, ਇਹ ਮਾਮਲਾ ਤਾਂ ਸਾਹਮਣੇ ਆ ਗਿਆ। ਕਿੰਨਿਆਂ ਦਾ ਕਾਰੋਬਾਰ ਚ ਜਿਹੜਾ 38,000 ਬੰਦਾ 1 ਮਹੀਨੇ 'ਚ ਫੋਨ ਕਰੀ ਜਾਂਦਾ ਹੈ। ਬਿਲਕੁਲ। ਉਹ ਕੀ ਕੁਛ ਕਰਦਾ ਹੋਣਾ ਅੰਦਰ ਜੀ। ਇਸ ਲਈ ਇਸ ਮਾਮਲੇ 'ਚ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ 'ਚ ਹੈ ਤੇ ਪੰਜਾਬ ਸਰਕਾਰ ਜੇਲ੍ਹਾਂ ਨੂੰ ਕੰਟਰੋਲ ਕਰਨ 'ਚ ਕਾਮਯਾਬ ਨਹੀਂ ਹੋ ਰਹੀ। ਔਰ ਇਸ ਨੂੰ ਲੈ ਕੇ ਉਸ ਨੂੰ ਵਿਰੋਧੀਆਂ ਦਾ ਨਿਸ਼ਾਨਾ ਵੀ ਇਹ ਝੱਲਣਾ ਪੈਂਦਾ, ਕਿਉਂਕਿ ਅਗਲੇ ਕਹਿੰਦੇ ਜੀ ਜੇ ਅੰਦਰ ਜੇਲ੍ਹਾਂ ਦੇ ਅੰਦਰ ਨਹੀਂ ਤੋਂ ਕੈਦੀ ਸੁਰੱਖਿਅਤ ਤੌਰ ਤੇ ਰੱਖ ਹੁੰਦੇ ਜਾਂ ਕੈਦੀਆਂ ਦੇ ਉੱਤੇ ਸਹੀ ਸਖਤੀ ਨਹੀਂ ਕੀਤੀ ਜਾਂਦੀ ਤਾਂ ਅਸੀਂ ਬਾਹਰ ਗੈਂਗਸਟਰਾਂ ਨੂੰ ਕਿਵੇਂ ਰੋਕਦੇ ਹੋਵਾਂਗੇ, ਬਾਹਰ ਕਤਲੋਗਾਰਤ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਕਿਵੇਂ ਰੋਕਦੇ ਹੋਵਾਂਗੇ? ਕਿਉਂਕਿ ਪੰਜਾਬ 'ਚ ਆਏ ਦਿਨ ਘਟਨਾਵਾਂ 'ਚ ਵਾਧਾ ਤਾਂ ਹੋਇਆ ਪ੍ਰਵੀਨ ਜੀ। ਜੀ ਬਿਲਕੁਲ। ਅਜਿਹੀਆਂ ਘਟਨਾਵਾਂ 'ਚ ਚੌਖਾ ਵਾਧਾ ਹੋਇਆ। ਸੋ ਇਸ ਲਈ ਇਸ ਮਸਲੇ ਤੇ ਹੁਣ ਪੰਜਾਬ ਸਰਕਾਰ ਨੇ ਇੰਨਾ ਕਹਿ ਕੇ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਜੀ ਸਮਾਂ ਦੇ ਦਿਓ, ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਬੋਡੀ ਸਕੈਨਰ ਲਾ ਲਾਂਗੇ ਜੇਲ੍ਹਾਂ 'ਚੋਂ। ਪਰ ਸਵਾਲ ਹੈ ਕਿ ਕੀ ਪੰਜਾਬ ਪੁਲਿਸ ਦੀ, ਜੇਲ੍ਹ ਪ੍ਰਸ਼ਾਸਨ ਦੀ ਇਹ ਨੀਅਤ ਹੈ ਕਿ ਜੇਲ੍ਹ ਦੇ ਅੰਦਰ ਨਸ਼ੇ ਦੀ ਆਮਦ ਰੁਕ ਜਾਵੇ, ਜੇਲ੍ਹ ਦੇ ਅੰਦਰ ਫੋਨਾਂ ਦੀ ਆਮਦ ਰੁਕ ਜਾਵੇ? ਕਿਉਂਕਿ ਉਹਨਾਂ ਦੀਆਂ ਜੇਬਾਂ ਗਰਮ ਹੁੰਦੀਆਂ ਨੇ, ਜਾਂ ਉੱਪਰੋਂ ਰਾਜਨੀਤਿਕ ਦਬਾਅ ਹੈ ਜਾਂ ਅਫਸਰਸ਼ਾਹੀ ਦਾ ਦਬਾਅ ਵੀ ਹੁੰਦਾ। ਦੋਵਾਂ 'ਚੋਂ ਕਿਹੜਾ ਪੱਖ ਭਾਰੂ ਹੁੰਦਾ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਜੇਲ੍ਹ ਪ੍ਰਸ਼ਾਸਨ 'ਚ ਅਜਿਹਾ ਭਰਤੀ ਕੀਤਾ ਹੋਵੇ ਜਿਹਨੂੰ ਅੱਖਾਂ ਤੋਂ ਦਿਖਦਾ ਨਾ ਹੋਵੇ। ਬਿਲਕੁਲ ਬਿਲਕੁਲ। ਸ਼ਰਮਾ ਜੀ, ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਇੱਕ ਮਾਨਸਾ ਵਾਲੀ ਵੀਡੀਓ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ ਨਾ, ਇੱਕ ਵਾਰੀ ਖਬਰ ਦੱਸੀ ਸੀਗੀ ਕਿ ਉਹ ਬੰਦਾ ਦੱਸਦਾ ਅੰਦਰ ਕਿਵੇਂ ਸਾਰਾ ਸਿਸਟਮ ਜਿਹੜਾ ਸਟਾਲਾਂ ਵਾਲਾ ਜਾਂ ਰੇਹੜੀਆਂ ਫੜੀਆਂ ਵਾਲਾ ਤੁਸੀਂ ਦੱਸਿਆ ਸੀਗਾ, ਤੇ ਉਹ ਕਹਿੰਦੇ ਕਿ ਬਕਾਇਦਾ
ਇਹ ਸਹੂਲਤ ਹੈ ਕਿ ਬਈ ਤੁਸੀਂ ਕਿਹੜੀ ਬੈਰਕ VIP ਮਤਲਬ ਲਾਈਕ ਉਹਦਾ ਜਿਵੇਂ ਵਰਗੀਕਰਨ ਕੀਤਾ ਹੋਇਆ, ਤੁਸੀਂ ਉਹ ਆਪਦੀ ਸੁਵਿਧਾ ਦੇ ਮੁਤਾਬਕ, ਆਪਦੇ ਆਰਥਿਕ ਹਾਲਾਤ ਦੇ ਮੁਤਾਬਕ ਉਹ ਚੀਜ਼ ਸੁਵਿਧਾ ਲੈ ਸਕਦੇ ਤੁਸੀਂ ਸਹੂਲਤ। ਫਿਰ ਤੁਸੀਂ ਇਹ ਦੇਖੋ ਕਿ ਆਪਾਂ ਅਕਸਰ ਇਹ ਗੱਲ ਸੁਣਦੇ ਹਾਂ ਕਿ ਲੀਡਰਾਂ ਨੂੰ ਸੱਦ ਲਿਆ ਜਾਂਦਾ ਜਾਂਚ ਦੇ ਲਈ, ਚਾਹੇ ਉਹ ਸੁਖਪਾਲ ਖਹਿਰਾ ਹੋਵੇ, ਉੱਤੇ ਤਾਂ ਪਰਚਾ ਹੀ ਪਾਤਾ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਵਿਕਰਮ ਮਜੀਠੀਆ ਨੂੰ ਸੱਦਿਆ ਜਾਂਦਾ। ਰਾਜਜੀਤ ਹੁੰਦਲ ਜਿਹੜਾ ਕਿ ਪੁਲਿਸ ਦਾ ਇੱਕ ਹਿੱਸਾ ਰਿਹਾ ਪੁਲਿਸ ਪ੍ਰਸ਼ਾਸਨ ਦਾ, ਇੱਕ ਵਾਰੀ ਜ਼ਮਾਨਤ ਮਿਲਣ ਤੋਂ ਬਾਅਦ ਦਿਖਿਆ ਮਾੜਾ ਜਿਹਾ, ਉਦੋਂ ਬਾਅਦ ਨਾ ਤਾਂ ਉਹਦੇ ਬਾਰੇ ਕੋਈ ਖਬਰ ਸੁਣਦੇ ਸ਼ਰਮਾ ਜੀ, ਨਾ ਉਹਦੇ ਬਾਰੇ ਕੋਈ ਹੋਰ ਚਰਚਾ ਆਉਂਦੀ, ਨਾ ਹੀ ਉਹਨੂੰ ਕਦੇ ਸੱਦਿਆ ਜਾਂਦਾ। ਕਮਾਲ ਦੀ ਇਹ ਜਿਹੜੀ ਵਿਵਸਥਾ, ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਕਿ ਪ੍ਰਵੀਨ ਜੀ ਇਹ ਸਾਰਾ ਰਾਜਨੀਤਿਕ ਵਰਤਾਰਾ ਇੱਕੋ ਜਿਹਾ। ਇਹ ਕੱਲਾ ਸਵਾਲ ਸੱਤਾ ਦਾ ਨਹੀਂ ਹੈਗਾ, ਸੱਤਾ ਦਾ ਨਹੀਂ ਹੈਗਾ, ਬਿਲਕੁਲ ਜਿਹਦੇ ਬਾਰੇ ਤਾਂ ਕਾਰਵਾਈ ਕਰਨੀ ਹੈ, ਜਿਹਦੇ ਬਾਰੇ ਤਾਂ ਐਕਸ਼ਨ ਕਰਨਾ, ਉਹਦੇ ਬਾਰੇ ਤਾਂ ਢੋਲ ਵਜਾ ਕੇ ਕਰਨਗੇ, ਮੀਡੀਆ 'ਚ ਪ੍ਰਚਾਰ ਕੇ ਕਰਨਗੇ। ਹਾਂਜੀ। ਜਿਹਦਾ ਮਾਮਲਾ ਠੰਡੇ ਵਾਸਤੇ ਪਾਉਣਾ, ਉਹਨੂੰ ਫਿਰ ਇੰਨਾ ਭੁਲਾ ਦੇਣਗੇ ਕਿ ਤੁਹਾਨੂੰ ਮੈਨੂੰ ਵੀ ਯਾਦ ਨਾ ਹੋਵੇ, ਨਹੀਂ ਆਉਂਦਾ। ਬਿਲਕੁਲ ਸਹੀ ਹੈ। ਮਜੀਠੀਆ ਵਾਲੀ ਪੈਨ ਡਰਾਈਵ ਕਿੱਥੇ ਗਈ? ਵਿਕਰਮ ਮਜੀਠੀਆ ਦੀ ਪੈਨ ਡਰਾਈਵ, ਉਹ ਮੰਤਰੀ ਦਾ ਨਾ ਜਿਹੜੇ ਕਹਿੰਦੇ ਸੀ ਆ ਫੋਟੋ ਆ ਗਈ ਮੇਰੇ 'ਚ, ਇਹਦੇ 'ਚ ਖੜਾ ਹੈ। ਹਾਂਜੀ, ਤੁਸੀਂ ਹੱਥ ਮਿਲਾਉਣ ਤੋਂ ਵੀ ਡਰੋਗੇ ਉਹਦੇ ਨਾਲ। ਡੱਬਾ ਵੀ ਲਿਆਏ, ਹਾਂਜੀ, ਮੁੜ ਕੇ ਹੁਣ ਮੀਡੀਆ ਪੁੱਛੇ ਨਾ ਵਿਕਰਮ ਮਜੀਠੀਆ ਬੋਲੇ। ਪੰਜਾਬ 'ਚ ਪਈ ਜਾਂਦਾ ਕਿ ਨਹੀਂ ਜੀ ਪੀੜਤ ਧਿਰ ਦਾ ਤੇ ਮੰਤਰੀ ਦਾ ਸਮਝੌਤਾ ਹੋ ਗਿਆ। ਭਾਈ ਪੀੜਤ ਧਿਰ ਤੇ ਮੰਤਰੀ ਦਾ ਹੋ ਗਿਆ, ਮਜੀਠੀਆ ਦਾ ਵੀ ਹੋ ਗਿਆ ਜੀ। ਦਿਖਾਉਂਦੇ ਜਨਤਕ ਨਹੀਂ ਕਰਨਾ, ਮੰਤਰੀ ਦਾ ਨਾਂ ਤਾਂ ਜਨਤਕ ਕਰ ਸਕਦੇ ਸੀ। ਬਿਲਕੁਲ ਸਹੀ ਹੈ। ਇਸ ਲਈ ਸਾਰਾ ਰਾਜਨੀਤਿਕ ਵਰਤਾਰਾ ਇੱਕੋ ਜਿਹਾ ਜੀ।